बिस्मिल्लाहिर्रहमानिर्रहीम। मेरे दोस्तों बुजुर्गों भरावां मेरे तरफ सारे अस्सलाम वालेकुम। तुहानू पता है कि अज 18 तरीक है, 17वां रोज़ा है माशाअल्लाह, मंगल का दिन है। तो अज असी स्पैशल आए हैं स्टॉपरी वाली साइड पर, क्योंकि स्टॉपरी में जो ना माशाअल्लाह गाहक वैसे भी नाले ने स्टॉपरी ने आके जिवें किलो महंगा सी ना, इन्हें बड़ा साथ दिता स्टॉपरी वाले। इस टाइम असी फ्रूट मंडी है। हाँ जी तू अपने भी फुल दस ना कि तू भी तो फुल रखे ना यार ਇਹਦਾ ਕੀ ਰੇਟ ਸਹੀ ਰੇਟ ਜਿਹੜਾ 180 90 180 ਹਾਂ ਸਿੱਧਾ ਆ ਗਿਆ ਨਾ 180 है 180 ये की करिए सीधे वाला केड़ा चक्की ਕੱਲ 130 ਸੀ ਅੱਜ 180 90 ਕਈ 30 ਵੀ ਦੇ ਰਹੇ लेकिन 180 90 ਵਿੱਚ ਜਿਹੜੀ ਚੰਗੀ ਸਟ੍ਰਾਬੇਰੀ ਨਾ जेडी चंगी साबरी हो तो ਤੁਹਾਨੂੰ ਪਤਾ ਹੀ ਹੈ ਚੰਗੇ ਨੇ ਹਾਂ ਉਹਦਾ 180 ਸਟ੍ਰਾਬੇਰੀ ਕਿਉਂਕਿ ਸਟ੍ਰਾਬੇਰੀ ਬਹੁਤ ਜਲਦੀ ਤਿਆਰ ਹੁੰਦੀ, ਤੁਹਾਨੂੰ ਪਤਾ ਹੈ ਕਿ ਇਹਨੂੰ ਥੋੜਾ ਜਿਹਾ ਕਾਦਾ ਵਗੈਰਾ ਲਾ ਕੇ ਜਿਹਨਾਂ ਨੇ ਬਹੁਤ ਜਲਦੀ ਤਿਆਰ ਕੀਤਾ ਜਾਂਦਾ, ਕਿਉਂਕਿ ਜਦੋਂ ਫਿਰ ਤਿਆਰ ਹੋ ਜਾਂਦੀ ਨਾ ਤੇ ਫਿਰ ਸੰਭਾਲਣੀ ਬੜੀ ਔਖੀ ਹੁੰਦੀ। ਇੱਕ ਫਸਲ ਬੜੀ ਨਾਰਮਲ ਹੁੰਦੀ ਹੈ, ਤਕਰੀਬਨ 2-2.5 ਘੰਟੇ ਬਾਅਦ ਇੱਕ ਰੇਸ਼ਮ ਦੀ ਤਰ੍ਹਾਂ ਹੋ ਜਾਂਦੀ ਹੈ। ਅੱਜ ਤੁਹਾਨੂੰ ਪਹਿਲੀ ਅਸੀਂ ਜਿਹੜਾ ਨਾ ਤੋਹਫਾ ਦੁਆਣੇ ਦਾ ਜਿਹੜਾ ਨਾ ਇਨਸ਼ਾਅੱਲਾ ਦਿਖਾਣੇ ਹੈ। ये शुरुआत हैगी अज बोली सुनो कि अजे नवा बहुत महंगे 10 दाने 10,000 मंगता पे 10 दाने के 10,000 मंगता पे। अजे सिंध का माल जेड़ा ना सिंध का माल शुरू होया ता वास्ते महंगा है। 1000 का दाना भी इस टाइम जा रहा है, ठीक है ना। जिस तरीके दाना बड़ा है उस तरीके का रेट भी ज्यादा है। इस टाइम 1000 1200 का जेड़ा ना दाना जेड़ा चंगा दाना ना 12 1000 का मिल रही है। इस टाइम जेड़ा छोटा मोटा वो भी है इस टाइम 100-150 तो थले भी है। 2 किलो वजन भी 2 किलो केला तुसी यकीन जानो केला तो तुसी खरीद भी नहीं सकते। करेला केला इन्ना महंगा केला इत्थे जड़ा है ना कम से कम 250-300 रुपया तो इत्थे पै जाता केला। अगे किसी गरीब ने की खरीदना। ये माशाल्लाह इत्थे जड़ा ना ये सेब की बोली है, ठीक है ना। ये सेब की बोली है, चिट्टा सेब है, दूसरा नहीं है, चिट्टा सेब है। चिट्टे सेब की तुसी बोली सुनो कि माह रमजान चिट्टा सेब इस टाइम कितना जा रहा है, ठीक है ना। दूसरा तो बड़ी दूर की गल है, तुसी चिट्टे सेब की बोली सुनो कि वो कितना तक जा रहा है। अच्छा इनके वजन की गल रहेगी 15-16 किलो 15-16 किलो ऐसे वजन। तुसी बोली सुनो तो इंशाल्लाह पता लगे कि बोली
भी चीज़ा है और भी चीज़ा हैं ਜਿਹੜੀਆਂ ਪੁੱਛਾਂਗੇ ਲਾਲਾ ਗਨੇਰੀ ਕੀ ਰੇਟ ਹੈ ਜੀ 400 ਦੀ 5 ਕਿਲੋ ਆਹਾ ਤੇਰੀ ਖੈਰ ਹੋਵੇ ਇਹ ਵੀ ਜਿਵੇਂ ਜਿਵੇਂ ਗਰਮੀ ਆਈ ਮੇਰੇ ਖਿਆਲ ਨਾਲ ਇਹ ਵੀ 600 ਤੇ ਜਾਏਗੀ ਇਨਸ਼ਾਅੱਲਾ ਹੈਂ? ਨਾ ਯਾਰ ਮਾੜਿਆਂ ਦਾ ਹਿੱਸਾ ਰੱਖਿਆ ਕਰੋ ਇਹ ਪਿੱਛੋਂ ਰੇਟ ਵੱਧ ਜਾਂਦਾ ਸੀ ਬਈ ਵਧਾ ਦਿੰਦੇ ਨੇ ਇਹਦੇ ਚ ਕੋਈ ਸ਼ੱਕ ਨਹੀਂ ਰੱਖੀ ਦੇ ਨੇ 20 ਰੁਪਏ ਥੋੜਾ ਰੋਜੀ ਰੱਖੀ ਦੀ ਹੈ ਨਹੀਂ ਇਹਦੇ ਚ ਕੋਈ ਸ਼ੱਕ ਨਹੀਂ ਵਧਾ ਦਿੰਦੇ ਨੇ ਕੋਈ ਸ਼ੱਕ ਨਹੀਂ ਕਈ ਲੋਕ ਇੱਥੇ ਇਹ ਵੀ ਕਲੇਮ ਕਰਦੇ ਨੇ ਕਿ ਯਾਰ ਥੱਲੇ ਮਾਲ ਹੋਰ ਹੁੰਦਾ ਹੈ ਉੱਤੇ ਮਾਲ ਹੋਰ ਹੁੰਦਾ ਹੈ ਇਹ ਵੀ ਉਹਨਾਂ ਦਾ ਕਲੇਮ ਹੁੰਦਾ ਹੈ ਸਰ ਜੀ ਚੰਗੀ ਸਟ੍ਰਾਬੇਰੀ ਜਿਹੜਾ ਬਾਜ਼ਾਰ ਹੁੰਦਾ ਕੀ ਬਾਜ਼ਾਰ ਹੈ ਇਹ ਬਹੁਤ ਜੀ ਚੰਗੀ ਸਟ੍ਰਾਬੇਰੀ ਹੈ ਸਭ ਤੋਂ ਅੱਛੀ ਸਟ੍ਰਾਬੇਰੀ ਹੈ 130 ਰੁਪਏ ਦੇ ਰਹੇ ਪਏ 140 130 ਇਹੋ ਸਟ੍ਰਾਬੇਰੀ 400 450 ਦੇ ਦਿੰਦੇ ਪਏ ਗਾਹ ਨੂੰ ਕਿਸੇ ਨੇ ਦੱਸ ਛੜਿਆ ਵਾਇਰਸ ਆ ਗਿਆ ਇਹਦੇ ਵਿੱਚ ਐਟਮ ਸਪਰੇਵਾਂ ਮਾਰੀਆਂ ਗਈਆਂ ਨੇ ਡਾਕਟਰ ਨੇ ਮਸ਼ਵਰਾ ਦਿੱਤਾ ਗਾਹਕਾਂ ਨੂੰ ਕਿ ਨਾ ਖਾਓ ਇਹਦੇ ਵਿੱਚ ਵਾਇਰਸ ਆ ਸਰ ਗਿਆ ਲੋਕ ਫਿਰ ਵੀ ਬਹੁਤ ਖਾ ਰਹੇ ਨੇ ਫਿਰ ਵੀ ਖਾ ਰਹੇ ਨੇ ਪਰ ਮੰਡੀ ਬਾਜ਼ਾਰ ਡਾਊਨ ਹੋ बोले दे भी बोल ਮਾਸ਼ਾਅੱਲਾ 150 ਲੱਗ ਪਿਆ ਹੈ ਅਬੇ ਕੋ ਬਾਹਰੋਂ ਇੱਧਰ ਨਹੀਂ ਮਾਸ਼ਾਅੱਲਾ ਬਹੁਤ ਉਹੀ ਮੈਂ ਅੱਗੇ ਦਿਖਾ ਰਹੇ ਹਾਂ ਸਾਰਾ ਮਾਲ ਪਿਆ ਵੇ ਇਹਦੀ ਡਾਕਟਰ ਦੀ ਵਜ੍ਹਾ ਤੋਂ ਨਾ ਗਾਹਕ ਜਿਹੜਾ ਪਰੇਸ਼ਾਨ ਹੋਇਆ ਆਂਦਾ ਯਾਰ ਇਹਦੇ ਵਿੱਚ ਵਾਇਰਸ ਆ ਗਿਆ ਨਹੀਂ ਲੈਣੀ ਸਾਨੂੰ ਅਚਾਨਕ ਹੀ ਪਤਾ ਚੱਲਿਆ ਵੀ ਇਹ ਗੱਲ ਬੜੀ ਨੈਟ ਤੇ ਚੱਲਿਆ ਪਿਆ 130 ਰੁਪਏ ਵੀ ਗਾਹਕ ਖਰੀਦਦੇ ਆਂਦੇ ਬਾਹਰ 150 ਵੱਧ ਨਹੀਂ ਦੇ ਯਾਨੀ ਕਿ ਡਾਕਟਰ 150 ਨਹੀਂ ਲਾ ਰਹੇ ਰਾਤੀ ਭਾਈ ਯਾਨੀ ਕਿ ਡਾਕਟਰ ਜੋੜਾਂ ਚ ਬਹਿ ਗਿਆ ਇਹ ਹੁਣ 150 ਆਪ ਖਰੀਦ ਕੀਤੀ 130 ਰੁਪਏ ਦੇ ਰਹੇ ਨੇ ਸਰ ਦੇਖੋ ਨਾ ਇਹ ਫਸਲ ਬੜੀ ਜਲਦੀ ਤਿਆਰ ਹੁੰਦੀ ਬਹੁਤ ਜ਼ਿਆਦਾ ਰਾਤ ਨਹੀਂ ਕੱਟਦੀ ਰਾਤ ਨਹੀਂ ਨਾ ਕਰਦੀ ਇਹਦਾ ਕੀ ਮਤਲਬ ਕਿਉਂ ਨਹੀਂ ਰਾਤ ਕਰਦੀ ਹਰ ਪਾਣੀ ਚੀਜ਼ ਹੁੰਦਾ ਨਿਰਾ ਦੇ ਉੱਤੇ ਛਿਲਕਾ ਨਹੀਂ ਹੁੰਦਾ ਆ ਦੇਖੋ ਜਨਾਬ ਮਾਲ ਥੱਲੋਂ ਤੱਕ ਪੁੱਟ ਕੇ ਦੇ ਦਿੰਦੇ ਗਰੰਟੀ ਨਾਲ ਮਾਲ ਵੀ ਸਾਫ ਸੁਥਰਾ ਇਹੋ ਹੀ ਤਾਂ ਰੌਲਾ ਹੈ ਨਾ ਕਈ ਲੋਕ ਪਤਾ ਨਾ ਇਹ ਚੀਜ਼ ਤੋਂ ਬੜਾ ਗੁਰੇਜ਼ ਕਰਦੇ ਨੇ ਉਹ ਕਹਿੰਦੇ ਯਾਰ ਉੱਤੋਂ ਸਾਨੂੰ ਦਿਖਾ ਦਿੰਦੇ ਨੇ। ਹਾਂਜੀ ਥੱਲੇ ਮਾਲ ਬਈ ਹੋਰ ਹੁੰਦਾ ਹੈ ਅਸੀਂ ਮਾਲ ਜਦੋਂ ਅਸੀਂ ਮਿਸਾਲ ਇੱਕ 10 ਕਿਲੋ ਚੀਜ਼ ਲੈਨੇ ਆ ਅਸੀਂ 10 ਕਿਲੋ ਦੇ ਪੈਸੇ ਭਰਨੇ ਆ ਉਹ ਨਿਕਲਦਾ 6 ਕਿਲੋ ਉਹ 6 ਕਿਲੋ ਦੇ ਪੈਸੇ ਉਹ ਪੂਰੇ ਕਰਨੇ ਔਖੇ ਹੋ ਜਾਂਦੇ ਹੋ ਜੀ ਅਸੀਂ ਕਈ ਗਾਹ ਜਿਹੜੇ ਬੇਈਮਾਨੀ ਕਰਦੇ ਪਏ ਨੇ ਫੜੀਏ ਉਹ ਅੱਧਾ ਕਿਲੋ ਨਹੀਂ ਛੱਡਦੇ ਪਏ ਅੱਧਾ ਕਿਲੋ ਛੋੜ ਕਰਕੇ ਦੇ ਰਹੇ ਆ ਥੱਲੇ ਤੱਕ ਸਟਾਪੀ ਗਾਹ ਨੂੰ ਇਹ ਤਸੱਲੀ ਦਿੰਦੇ ਆ ਥੱਲੇ ਪੁੱਟ ਕੇ ਚੈੱਕ ਕਰੋ ਫਿਰ ਘੱਟ ਰੇਟ ਠੀਕ ਹੋ ਠੀਕ ਹੋ ਜਿਹੜਾ ਬੰਦਾ ਕਸਮਾਂ ਮਾਨ ਚੁੱਕਦਾ ਉਹ ਝੂਠਾ ਹੁੰਦਾ ਉਹਦੇ ਕੋਲ ਕਮਾਈ ਨਹੀਂ ਜਿਹੜੀ ਗੱਲ ਹੁਣ ਕੀਤੀ ਨਾ ਅਸਲ ਸਹੀ ਹੋਣ ਰਸਤੇ ਤੇ ਆ ਹਾਂਜੀ ਤੇ ਜਿਹੜਾ ਬੰਦਾ ਫੌਰਨ ਕਸਮ ਚੁੱਕੇਗਾ ਸਮਝੋ ਝੂਠਾ ਹੈ ਉਹ ਝੂਠਾ ਹੈ ਕਸਮ ਵਾਲੇ ਬੰਦੇ ਦੇ ਰਿਜ਼ਕ ਵੀ ਉਹਦੇ ਕੋਲ ਹਰਾਮ ਹੋ ਜਾਂਦਾ ਉਹ ਨਿਕਲਦਾ ਗੰਦਾ ਸੌਦਾ ਆਪ ਨਹੀਂ ਭਰ ਕੇ ਲਿਆਉਂਦਾ ਲਾਲਾ ਬਿਲਕੁਲ ਠੀਕ ਗੱਲ ਕੀਤੀ ਤੁਸੀਂ ਬਾਹਰ ਵੇਖੋ ਮਾਸ਼ਾਅੱਲਾ 130 ਰੁਪਏ ਪਰੇਸ਼ਾਨ ਹੋ ਜਾਂਦਾ ਵੇਖਣ ਨਾਲ ਮੈਂ ਤੁਹਾਨੂੰ ਅਮਰੂਦ ਦਿਖਾਵਾਂ ਕੀ ਬਾਤ ਹੈ ਮਾਲਕ ਨੇ ਇੱਕ ਸਜਾਇਆ ਬੱਚਾ ਨਹੀਂ ਉਸ ਨਾਲੋਂ ਵੀ ਜ਼ਿਆਦਾ ਇਹਦੀ ਕੇਅਰ ਕੀਤੀ ਇਹਦੀ ਹਿਫਾਜ਼ਤ ਕੀਤੀ ਹੈ ਫਿਰ ਜਾ ਕੋਈ ਚੀਜ਼ ਇਹਨੂੰ ਮਿਲਣੀ ਹੈ ਬੇਟੀ ਤਾਂ ਇਹ ਪੁੱਛਣ ਵਾਲੀ ਨੇ ਲਾਲਾ ਕਿੰਨੇ ਦੀ ਬੇਟੀ ਹੋਏਗੀ ਸਹੀ ਜਿਹੜੀ ਸਹੀ ਹਕੀਕਤ ਗੱਲ 500 ਪੈਂਦੀ ਨਾ ਸਿੱਧੀ 250 ਲੇਕਿਨ ਇਹ ਗੱਲ ਹੈ ਸਾਰੀਆਂ ਪੇਟੀਆਂ ਪਈਆਂ ਨੇ ਇੱਥੇ ਤਾਂ 1000 ਕੁ ਪੇਟੀ ਪਈ ਹੈ ਲੇਕਿਨ ਉਸ ਪੇਟੀ ਤੇ ਮੈਂ ਵੀ ਆ ਕੇ ਖੜਾ ਕਿ ਇਹਦਾ ਰੇਟ ਪੁੱਛਾਂਗਾ ਕਈ ਪਤਾ ਕੀ ਕਹਿੰਦੇ ਨਹੀਂ ਯਾਰ 250 ਨਹੀਂ ਪੈ ਰਿਹਾ ਇਸ ਟਾਈਮ ਇਸ ਟਾਈਮ ਪੈ ਰਿਹਾ 200 ਨਹੀਂ ਪਿਆ ਨਾ ਡਾਇਰੈਕਟ 250 250 ਤੋਂ 1 ਰੁਪਈਆ ਥੱਲੇ ਨਹੀਂ ਹੈ ਅੱਛੇ ਜਿਹੜਾ ਟੋਟਲ ਆ ਰਿਹਾ 12 ਮਹੀਨੇ ਵਾਲੇ ਹੀ ਆ ਰਹੇ ਹਾਂਜੀ ਕਿਉਂਕਿ ਮੌਸਮੀ ਤਾਂ ਖਤਮ ਹੋ ਗਿਆ ਤੇ ਵੇਖੋ ਨਾ ਜੀ ਜਦੋਂ ਇਹ ਕਰਦੇ ਨੇ ਨਾ ਸਪਰੇ ਇਹਨਾਂ ਦੀ ਮਜਬੂਰੀ ਹੁੰਦੀ ਸਪਰੇ ਕਰਨਾ ਸਪਰੇ ਨਾ ਕਰਨ ਤੇ ਇਹ ਤਾਂ ਮੇਰੇ ਖਿਆਲ ਨਾਲ ਚੱਲ ਵੀ ਨਹੀਂ ਸਕਦਾ ਇਹ ਤਾਂ ਦੋ ਦਿਨਾਂ ਦਾ ਮਹਿਮਾਨ ਹੋ ਜਾਏ ਇਹਨੂੰ ਇੰਜ ਕੀੜਾ ਲੱਗ ਜਾਏ ਕਰਦੇ ਨਾ ਸਪਰੇ ਉਸ ਵਕਤ ਇਹਦੇ ਵਿੱਚ ਟੇਸਟ ਇਹਦਾ ਖਤਮ ਹੁੰਦਾ ਜਾਏਗਾ ਕਿਉਂਕਿ ਉਹ ਸਪਰੇ ਦਾ ਜਿਹੜਾ ਹੈ ਨਾ ਉਹਦਾ ਜਿਹੜਾ ਨਾ ਵਿੱਚ ਅਸਰ ਜਿਹੜਾ ਨਾ ਕਿਉਂਕਿ ਬੂਟਿਆਂ ਨੂੰ ਕਰਨਗੇ ਜਿਸ ਤਰੀਕੇ ਖਾਦ ਲਾਉਂਦੇ ਨੇ ਉਸ ਤਰੀਕੇ ਫਿਰ ਇਹਨਾਂ ਦਾ ਜਿਹੜਾ ਨਾ ਟੇਸਟ ਬੜਾ ਅਜੀਬ ਜਿਹਾ ਹੁੰਦਾ ਜਾਏਗਾ ਉਹਦੀ ਵਜ੍ਹਾ ਨਾਲ ਕੀੜਾ ਵੀ ਆਪਣਾ ਜ਼ੋਰ ਦੇ ਕੇ ਇਹਨਾਂ ਤੋਂ ਸਪਰੇਵਾਂ ਤੋਂ ਦਿਗਾਣੇ ਪੈ ਜਾਂਦਾ ਹੈ ਕੀੜਾ ਇਹ ਬੰਦ ਜਿੰਨੀਆਂ ਵੀ ਪਈਆਂ ਨਾ ਬੰਦ ਇਹ ਸਾਰੀਆਂ ਛੋਟੀਆਂ ਮੰਡੀਆਂ ਤੇ ਜਾਣ ਵਾਲੇ ਇਹਨਾਂ ਛੋਟੀਆਂ ਮੰਡੀਆਂ ਤੋਂ ਪੈਸਾ ਜਾ ਕਮਾਉਣ ਅਮਰੂਦ ਮਾਸ਼ਾਅੱਲਾ ਅੱਲਾ ਦਾ ਸ਼ੁਕਰ ਹੈ ਕਰਮ ਹੈ ਰੱਬ ਦੀ ਜ਼ਾਤ ਦਾ ਬਿਹਤਰੀਨ ਵਾਧੂ ਅਮਰੂਦ ਹੈ ਇਸ ਟਾਈਮ ਤੇ ਗੱਲ ਹੈ ਜੀ ਕਿ ਜਿਹੜੀ ਚੰਗੀ ਸਟ੍ਰਾਬੇਰੀ ਦਾ ਅੱਜ ਰੇਟ ਤਕਰੀਬਨ ਵਧਿਆ ਹੋਇਆ ਠੀਕ ਹੈ ਨਾ ਚੰਗੀ ਸਟ੍ਰਾਬੇਰੀ ਅੱਜ 180 90 ਜਿਹੜੀ ਸਹੀ ਜਿਹੜੀ ਨਾ ਫੁੱਲਾਂ ਵਾਂਗੂ ਜਿੰਦਾ ਕਲਰ ਵੀ ਅੱਛਾ ਹੈ ਔਰ ਖਾਣ ਦੇ ਵੀ ਹੱਕ ਦੀ ਮਿੱਠੀ ਵੀ ਹੁੰਦੀ ਨਾ ਉਹਦਾ ਰੇਟ ਅੱਜ ਜਿਹੜਾ ਨਾ 180 90 ਰੁਪਈਆ 30 ਕਿਲੋ ਦੇ ਹਿਸਾਬ ਨਾਲ ਇੱਥੇ ਚੱਲਦਾ ਠੀਕ ਹੈ ਨਾ
ਕਿਉਂਕਿ ਇਹ ਤੇ ਤੜੀ ਦਾ ਰੇਟ ਘੱਟ ਹੀ ਦੱਸਦੇ ਨੇ, ਬਸ ਇੱਥੇ ਸਿਰਫ ਕਿਲੋ ਦਾ ਹੀ ਜਿਹੜਾ ਨੇ ਰੇਟ ਕਿਲੋ ਦਾ ਰੇਟ ਜਿਹੜਾ ਨੇ ਸਭ ਤੋਂ ਜ਼ਿਆਦਾ ਇੱਥੇ ਦੱਸਦੇ ਨੇ, ਕਿਉਂਕਿ ਇੱਥੇ ਵੇਚਦੇ ਨੇ ਕਿਲੋ ਦੇ ਹਿਸਾਬ ਨਾਲ, ਕਿ ਕਿਲੋ ਦੇ ਹਿਸਾਬ ਨਾਲ ਜਿਹੜੇ ਤੁਲਾਂ ਦੇ ਨੇ, ਠੀਕ ਹੈ ਨਾ। ਜਿਹੜੀ ਚੰਗੀ ਸਟੋਕਰੀ ਨਾ ਉਹਦਾ ਇਹ ਰੇਟ। ਅੱਛਾ, ਅੱਗੇ ਹੁਣ ਇਹ ਹੌਲੀ ਪਾਰੀ, ਇਹਨੂੰ ਹੌਲੀ ਪਾਰੀ ਸਟੋਕਰੀ, ਛੋਟੀ ਛੋਟੀ ਸਟੋਕਰੀ ਹੁੰਦੀ, ਇਹਨੂੰ ਵੈਸੇ ਛਾਂਟ ਵੀ ਸਕਦੇ ਨੇ, ਲੇਕਿਨ ਸਟੋਕਰੀ ਠੀਕ ਹੁੰਦੀ ਹੈ। ਇਹਦਾ ਰੇਟ ਇਨਸ਼ਾਅੱਲਾ ਪੁੱਛਾਂਗੇ ਕਿ ਇਹਦਾ ਰੇਟ ਕੀ ਇਸ ਟਾਈਮ, ਇਹਦੇ ਮਾਲਕ ਕਿੱਥੇ ਗਏ ਕਿ ਇਹਨਾਂ ਕੋਲ ਪੁੱਛਾਂਗੇ ਕਿ ਇਹਦਾ ਰੇਟ ਕੀ ਹੈ। ਕਿਤੇ ਗਏ ਮਾਲਕ, ਕਿਤੇ ਗਏ? ਬੱਬਰ ਸ਼ੇਰਾ ਆ ਜਾ, ਕੀ ਹਾਲ ਹੈ ਤੇਰਾ? ਇੱਥੇ ਸੱਜਣ, ਅੱਜ ਕੀ ਗੱਲ ਹੈ, ਜ਼ਿਆਦਾ ਛਾਂਟ ਹੀ ਖਰੀਦੀ ਹੋਈ ਹੈ? ਅੱਛਾ, ਛਾਂਟ ਦਾ ਕੀ ਰੇਟ ਹੈ? ਮਸਲਾ ਸ਼ੈਲ ਵਿੱਚ ਕਿੰਨੇ ਹੁੰਦੀ? 9 ਕਿਲੋ। ਉਹ ਤਾਂ ਮੇਰੇ ਖਿਆਲ ਨਾਲ ਫਿਰ 60-70 ਰੁਪਏ ਪੈ ਗਏ, ਇਹ ਨਹੀਂ ਪੈ ਗਈ। ਤੇ ਜਿਹੜੀ ਚੰਗੀ ਸਟੋਪਰੀ 150 ਤੋਂ 200, ਠੀਕ ਹੋ ਵੇਖੋ ਜੀ। ਜਿਹੜੀ ਸਟੋਪਰੀ ਛਾਂਟ ਵਿੱਚ ਹੈ ਨਾ, ਇਹ ਵੀ ਤੁਸੀਂ ਜਾ ਕੇ ਬਾਹਰ ਪੁੱਛੋ ਨਾ, ਇਹ ਵੀ ਤਕਰੀਬਨ 120-30 ਤੋਂ ਥੱਲੇ ਨਹੀਂ ਦੇ ਰਿਹਾ, ਠੀਕ ਹੈ ਨਾ। ਇਹ ਤੇ ਤਕਰੀਬਨ 60-70 ਰੁਪਏ ਕਿਲੋ ਮੰਡੀ ਵਿੱਚ ਪੈ ਰਹੀ ਹੈ ਵਾਲੀ, ਲੇਕਿਨ ਇਹਦੇ ਦਾਣੇ ਬੜੇ, ਜਿਹੜੀ ਵੱਡੀ ਹੁੰਦੀ ਨਾ, ਜਿਹੜੀ ਵੱਡੀ ਸਟੋਪਰੀ, ਉਹਦੇ ਨਾਲੋਂ ਇਹਦੇ ਦਾਣੇ ਮਜ਼ਬੂਤ ਹੁੰਦੇ, ਇਹਦੇ ਦਾਣੇ ਮਜ਼ਬੂਤ ਹੁੰਦੇ, ਠੀਕ ਹੈ ਨਾ, ਚੰਗੇ ਹੁੰਦੇ ਨੇ, ਮਜ਼ਬੂਤ ਹੁੰਦੇ ਥੋੜੇ ਉਹਦੇ ਨਾਲ, ਇਹ ਮਜ਼ਬੂਤ ਹੁੰਦੇ ਨੇ, ਠੀਕ ਹੈ ਨਾ। ਜਿਹੜੇ ਦੂਸਰੇ ਹੁੰਦੇ ਨਾ, ਉਹ ਇਸ ਤਰੀਕੇ ਹੁੰਦੀ ਵੀ ਜਿਹੜਾ ਨਾ ਉਹਦੇ ਵਾਸਤੇ ਇਹ ਹੁੰਦਾ ਕਿ ਉਹ ਨਾਰਮਲ ਬੜੀ ਹੋ ਜਾਂਦੀ, ਇਹ ਐਡੀ ਜਲਦੀ ਨਾਰਮਲ ਨਹੀਂ ਹੁੰਦੀ, ਠੀਕ ਹੈ ਨਾ। ਇਹ ਉਹ ਜਿਹੜੀ ਵੱਡੀ ਥੋੜੀ ਜਿਹੀ ਹੁੰਦੀ, ਉਹ ਬੜੀ ਨਾਰਮਲ ਹੋ ਜਾਂਦੀ ਜਲਦੀ, ਉਹ ਇੱਕ ਦਿਹਾੜੀ ਨਹੀਂ ਕੱਢਦੀ, ਉਹ ਦਿਹਾੜੀ ਕੱਢ ਜਾਂਦੀ। ਜਿਹੜੀ ਛੋਟੀ ਛੋਟੀ ਹੁੰਦੀ ਨਾ, ਉਹ ਦਿਹਾੜੀ ਕੱਢ ਜਾਂਦੀ, ਉਹਦਾ ਇਹ ਸਿਰਫ ਮਸਲਾ ਹੁੰਦਾ।